ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕੇਜਰੀਵਾਲ ਦੇ ਬਿਆਨ ਦੀ। ਕੇਜਰੀਵਾਲ ਦੇ ਬਾਰੇ ਪਹਿਲਾਂ ਹੀ ਬਹੁਤ ਸਾਰੀਆਂ ਥਿਊਰੀ ਚੱਲ ਰਹੀਆਂ ਸੀਗੀਆਂ ਕਿ ਕੇਜਰੀਵਾਲ ਆਰਐਸਐਸ ਦੀ ਆਈਡੀਓਲੋਜੀ ਦੇ ਬਹੁਤ ਨੇੜੇ ਨੇ, ਕੇਜਰੀਵਾਲ ਬੀਜੇਪੀ ਦੀ ਬੀ ਟੀਮ ਵਾਂਗ ਕੰਮ ਕਰ ਰਹੇ ਨੇ, ਕੇਜਰੀਵਾਲ ਹਿੰਦੂਤਵ ਦੇ ਏਜੰਡੇ ਨੂੰ ਮਜ਼ਬੂਤ ਕਰਦੇ ਨੇ। ਇਹ ਥਿਊਰੀਜ਼ ਪਹਿਲਾਂ ਹੀ ਚੱਲ ਰਹੀਆਂ ਸੀ ਔਰ ਇਹਦੀ ਬਾਬਤ ਬਕਾਇਦਾ ਉਹਨਾਂ ਦੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਸਹਿਯੋਗ ਲੈਣਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ, ਜਾਂ 2012-13 ਦੇ ਵਿੱਚ ਸੰਘ ਦੀਆਂ ਬੈਠਕਾਂ ਦੇ ਵਿੱਚ ਉਹਨਾਂ ਦਾ ਨਜ਼ਰ ਆਉਣਾ, ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾਂਦਾ ਸੀ। ਪਰ ਕੇਜਰੀਵਾਲ ਲਗਾਤਾਰ ਇਹਨਾਂ ਗੱਲਾਂ ਤੋਂ ਭੱਜਦੇ ਸੀ। ਪਰ ਹੁਣ ਇੱਕ ਕੇਜਰੀਵਾਲ ਨੇ ਬਿਆਨ ਦਿੱਤਾ ਵਾ। ਉਹ ਬਿਆਨ ਦੇ ਵਿੱਚ ਕਹਿੰਦੇ ਨੇ ਕਿ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਖਾਸ ਕਰਕੇ ਲక్ష్ਮੀ ਜੀ ਦੀ ਤੇ ਗਣੇਸ਼ ਜੀ ਦੀ ਫੋਟੋ ਜਿਹੜੀ ਸਾਡੇ ਨੋਟਾਂ ਤੇ ਹੋਣੀ ਚਾਹੀਦੀ ਹੈ। ਤਿੰਨ ਚਾਰ ਗੱਲਾਂ ਮੈਂ ਸਾਫ਼ ਕਰ ਦੇਣੀਆਂ ਚਾਹੁੰਦਾ ਵਾਂ। ਹਿੰਦੂ ਦੇਵੀ ਦੇਵਤਿਆਂ ਦੇ ਫੋਟੋਆਂ ਤਸਵੀਰਾਂ ਦੇ ਅਸੀਂ ਵਿਰੋਧ ਦੇ ਵਿੱਚ ਬਿਲਕੁਲ ਨਹੀਂ ਆ। ਉਹਨਾਂ ਦੀਆਂ ਤਸਵੀਰਾਂ ਕਿੱਥੇ ਲੱਗਣ, ਕਿਵੇਂ ਵਰਤੀਆਂ ਜਾਣ, ਇਹ ਹਿੰਦੂ ਖੁਦ ਤੈਅ ਕਰਨ, ਨਾ ਕਿ ਲੀਡਰ ਤੈਅ ਕਰਨ ਕਿ ਕਿਹਦੀਆਂ। ਇਹ ਜਿਹੜੀ ਧਰਮ ਆਧਾਰਿਤ, ਧਰਮ ਦੇ ਆਸਰਾ ਲੈ ਕੇ, ਧਰਮ ਦੀ ਓਟ ਲੈ ਕੇ ਜਿਹੜੀ ਰਾਜਨੀਤੀ ਚੱਲ ਰਹੀ ਹੈ, ਕੋਈ ਬਹੁਤੀ ਚੰਗੀ ਨਹੀਂ ਹੈ। ਨੋਟ ਨੇ ਥਾਂ ਥਾਂ ਵੀ ਵਰਤਿਆ ਜਾਣਾ। ਨੋਟ ਨੇ ਸਮਾਜਿਕ ਤੇ ਗੈਰ ਸਮਾਜਿਕ ਬੰਦੇ ਦੇ ਹੱਥ ਦੇ ਵਿੱਚ ਵੀ ਆਉਣਾ। ਨੋਟ ਨੇ ਕਈ ਥਾਂ ਐਸੇ ਜਾਣਾ ਜਿੱਥੇ ਹੋ ਸਕਦਾ ਤੁਹਾਨੂੰ ਮਨਜ਼ੂਰ ਨਾ ਹੋਵੇ। ਮਸਲਨ ਜਿੱਥੇ ਤੁਹਾਡੀ ਆਈਡੀਓਲੋਜੀ ਦੀ ਲਈ ਉਹ ਥਾਂ ਨਹੀਂ ਹੈ, ਵਿਚਾਰਧਾਰਾ ਦੇ ਲਈ ਥਾਂ ਨਹੀਂ ਹੈ। ਸਮਾਜ ਦੇ ਵਿੱਚ ਹਰ ਅੰਗ ਹੈ, ਸਮਾਜ ਦੇ ਵਿੱਚ ਗੈਰ ਸਮਾਜੀ ਜਾਂ ਜਿੱਥੇ ਤੁਹਾਡਾ ਧਾਰਮਿਕ ਮਾਨਤਾ ਨਹੀਂ ਹੈ, ਨੋਟ ਨੇ ਉੱਥੇ ਵੀ ਜਾਣਾ। ਤਾਂ ਕੀ ਉੱਥੇ ਇਸ ਨੋਟ ਦੀ ਬੇਅਦਬੀ ਨਹੀਂ ਹੋਊਗੀ? ਪਰ ਇਹ ਗੱਲਾਂ ਕਰਕੇ ਅਰਵਿੰਦ ਕੇਜਰੀਵਾਲ ਠੀਕ ਬੀਜੇਪੀ ਤੇ ਆਰਐਸਐਸ ਦਾ ਏਜੰਡਾ ਟੋ ਕਰ ਰਹੇ ਨੇ। ਟੋ ਨਹੀਂ ਕਰ ਰਹੇ, ਉਹਨੂੰ ਡਿਫੈਂਡ ਕਰ ਰਹੇ ਨੇ ਤੇ ਉਹਨੂੰ ਲਾਗੂ ਕਰ ਰਹੇ ਨੇ। ਹੁਣ ਕਿਵੇਂ? ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਹਾਲੇ ਕਿਸੇ ਵੀ ਮਸਲੇ ਤੇ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਕਿ ਜਿਹੜੇ ਮੁੰਡਿਆਂ ਤੇ UAPA ਲੱਗਿਆ ਕਿ ਉਹ ਸਟੇਟ ਦਾ ਜ਼ੁਲਮ ਨਹੀਂ ਹੈ ਨੌਜਵਾਨਾਂ ਤੇ। ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ। ਹੁਣ ਤੁਸੀਂ ਕਹੋਗੇ ਦਿੱਲੀ ਦੀ ਪੁਲਿਸ ਉਹਦੇ ਅੰਡਰ ਨਹੀਂ ਹੈ, ਪਰ ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ। ਉੱਥੇ ਨਾਅਰੇ ਲੱਗਦੇ ਰਹੇ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਡੈਸ਼ ਡੈਸ਼ ਕੋ। ਕੇਜਰੀਵਾਲ ਨੇ ਕੀ ਕੀਤਾ? ਉੱਥੋਂ ਦਾ ਇੱਕ ਬੀਜੇਪੀ ਦਾ ਲੀਡਰ ਉੱਠ ਕੇ ਕਹਿ ਦਿੰਦਾ ਕਿ ਜਾਂ ਤਾਂ ਤੁਸੀਂ ਆਪੇ ਬੰਦੇ ਬਣ ਜਾਓ, ਨਹੀਂ ਬੰਦੇ ਬਣਾਉਣਾ ਮੈਨੂੰ ਆਉਂਦਾ ਵਾ। ਤਾਂ ਦਿੱਲੀ ਜਦੋਂ ਦੰਗੇ ਹੋਏ, ਹਿੰਸਾ ਹੋਈ, ਅਰਵਿੰਦ ਕੇਜਰੀਵਾਲ ਨੇ ਕੀ ਕੀਤਾ? ਸੋ ਦਿੱਲੀ ਦੇ ਵਿੱਚ ਬਲਡੋਜ਼ਰ ਚੱਲਿਆ। ਅਰਵਿੰਦ ਕੇਜਰੀਵਾਲ ਬਾਅਦ ਦੇ ਵਿੱਚ ਐਕਟਿਵ ਹੁੰਦੇ ਨੇ। ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਸਟਾਂਸ ਕੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਉਹ ਕਹਿੰਦੇ ਜੀ ਨਹੀਂ, ਸਾਡਾ ਕੰਮ ਸਿਰਫ ਸਿੱਖਿਆ ਤੇ ਸਾਡਾ ਕੰਮ ਸਿਰਫ ਸਿਹਤ ਤੇ ਕੰਮ ਕਰਨਾ ਵਾ। ਇਹ ਵੀ ਇੱਕ ਫੈਕਟ ਹੈ ਕਿ ਦਿੱਲੀ ਦੇ ਵਿੱਚ 23,000 ਕਰੋੜ ਰੁਪਇਆ ਰੱਖਿਆ ਗਿਆ ਸੀ ਦਲਿਤ ਬੱਚਿਆਂ ਵਾਸਤੇ, ਜਾਂ ਜਿਹੜੇ ਪਛੜੇ ਵਰਗਾਂ ਤੋਂ ਬੱਚੇ ਆਉਂਦੇ ਨੇ। ਤਾਂ ਇਹ ਇੱਕ ਤੱਥ ਹੈ ਜਾਂ ਇੱਕ ਦੋਸ਼ ਹੈ। ਤੱਥ ਤਾਂ ਮੈਂ ਕਹਿਣਾ ਔਖਾ, ਹਾਲੇ ਦੋਸ਼ ਇਹ ਲੱਗਦਾ ਕਿ ਉਹਦੇ 'ਚ ਬਹੁਤ ਨਿਗੂਣੀ ਰਕਮ ਖਰਚ ਕੀਤੀ ਗਈ ਹੈ। ਬਹੁਤ ਛੋਟੀ, ਵੱਡੀ ਰਕਮ ਨਹੀਂ ਖਰਚ ਕੀਤੀ ਗਈ। ਖੈਰ, ਪਰ ਕੇਜਰੀਵਾਲ ਦਾ ਪੰਜਾਬ ਪ੍ਰਤੀ ਏਜੰਡਾ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਕਿ ਕੇਜਰੀਵਾਲ ਆਰਐਸਐਸ ਦੀ ਆਈਡੀਓਲੋਜੀ ਨੂੰ ਟੋ ਕਰਦੇ ਨੇ ਤੇ ਕਿਵੇਂ ਕੇਜਰੀਵਾਲ ਬਾਬਤ ਜਿਹੜੀ ਇਹ ਥਿਊਰੀ ਹੈ ਮਜ਼ਬੂਤ ਹੁੰਦੀ ਜਾਂਦੀ ਹੈ ਕਿ ਵਾਕਈ ਉਹ ਆਰਐਸਐਸ ਦੀ ਆਈਡੀਓਲੋਜੀ ਨੂੰ ਟੋ ਕਰਦੇ ਨੇ, ਆਰਐਸਐਸ ਦੀ ਆਈਡੀਓਲੋਜੀ ਨੂੰ ਅਪਣਾਏ ਹੋਏ ਨੇ ਬਕਾਇਦਾ। ਇੱਕ ਪਾਸੇ ਬੀਜੇਪੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਸਿਆਸਤ ਕਰਦੀ ਹੈ ਤੇ ਦੂਜੇ ਪਾਸੇ ਕੇਜਰੀਵਾਲ ਕੀ ਲਿਆਉਂਦੇ ਨੇ? ਹਨੂਮਾਨ ਚਾਲੀਸਾ। ਉਹ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਸੀਗੇ ਤਾਂ ਇੱਕ ਪਾਸੇ ਆਰਐਸਐਸ ਦਾ ਜਿਹੜਾ ਏਜੰਡਾ ਜਾਂ ਆਰਐਸਐਸ ਦਾ ਜਿਹੜਾ ਚੋਣ ਪ੍ਰਕਰਨਾ ਉਹ ਚੱਲ ਰਿਹਾ ਸੀਗਾ, ਜੈ ਸ਼੍ਰੀ ਰਾਮ ਵਾਲੀ ਰਾਜਨੀਤੀ, ਤੇ ਦੂਜੇ ਪਾਸੇ ਕੀ ਲਿਆਏ? ਹਨੂਮਾਨ ਚਾਲੀਸਾ। ਹੁਣ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਹੋਣੀਆਂ ਵਾ। ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਇਹ ਜਿਹੜੇ ਬੜੇ ਸਮਾਰਟ ਪੋਲੀਟੀਸ਼ੀਅਨ ਨੇ ਅਰਵਿੰਦ ਕੇਜਰੀਵਾਲ, ਬਹੁਤ ਤਿੱਖੇ ਦਿਮਾਗ ਵਾਲੇ, ਬਹੁਤ ਤੇਜ਼ ਦਿਮਾਗ ਦੇ, ਤਾਂ ਇਹਨਾਂ ਨੇ ਕੀ ਲਿਆਂਦਾ? ਇਹਨਾਂ ਨੇ ਲక్ష్ਮੀ ਜੀ ਤੇ ਗਣੇਸ਼ ਜੀ ਦੀ ਫੋਟੋ ਲਿਆਂਦੀ ਨੋਟਾਂ 'ਤੇ। ਮਸਲਾ ਚੁੱਕਤਾ। ਹੁਣ ਦੂਜੇ ਮਸਲੇ ਪਿੱਛੇ, ਕਿਉਂਕਿ ਇਹ ਮਸਲਾ ਬਹੁ ਗਿਣਤੀ ਦੇ ਰਿਲੀਜੀਅਸ ਸੈਂਟੀਮੈਂਟਸ ਦੇ ਨਾਲ ਜੁੜਦਾ ਜਾ ਕੇ। ਹਿੰਦੂਆਂ ਨੇ ਤਾਂ ਮੰਗ ਨਹੀਂ ਕੀਤੀ, ਕਿਸੇ ਹਿੰਦੂ ਜਥੇਬੰਦੀ ਨੇ ਮੰਗ ਕੀਤੀ ਮੈਨੂੰ ਦੱਸੋ ਕਿ ਭਾਈ ਸਾਡੇ ਦੇਵੀ ਦੇਵਤਿਆਂ ਦੀ ਫੋਟੋ ਲਾਓ। ਔਰ ਇਹ ਬੜਾ ਵਾਹਿਯਾਤ ਤੇ ਬੇਹੂਦਾ ਤਰਕ ਦੇ ਰਿਹਾ ਕਿ ਇਹਦੇ ਨਾਲ ਸਾਡੀ ਆਰਥਿਕਤਾ ਮਜ਼ਬੂਤ ਹੋਣੀ ਹੈ। ਇਹ ਬਹੁਤ ਘਟੀਆ ਤਰਕ ਹੈ ਕਿ ਕਿਸੇ ਨੋਟ ਦੀ ਤਸਵੀਰ ਉੱਥੋਂ ਦੀ ਆਰਥਿਕਤਾ ਬਦਲ ਜੂਗੀ। ਨਹੀਂ, ਇਹ ਜਾਣ ਬੁੱਝ ਕੇ ਬੀਜੇਪੀ ਦੇ ਏਜੰਡੇ ਨੂੰ ਲਾਗੂ ਕਰਨ ਦੇ ਲਈ, ਉਹਨੂੰ ਪੁਖਤਾ ਕਰਨ ਦੇ ਲਈ ਇਹ ਗੱਲਾਂ ਕਰ ਰਿਹਾ ਅਰਵਿੰਦ ਕੇਜਰੀਵਾਲ ਕਿ ਨੋਟਾਂ 'ਤੇ ਤਸਵੀਰ ਛਾਪਣ ਨਾਲ ਆਰਥਿਕਤਾ ਬਦਲ ਜੂਗੀ। ਬਿਲਕੁਲ ਨਹੀਂ ਬਦਲਦੀ। ਔਰ ਇਹ ਬੀਜੇਪੀ ਦੀ ਮਦਦ ਕਿਵੇਂ ਕਰ ਰਿਹਾ ਅਰਵਿੰਦ ਕੇਜਰੀਵਾਲ, ਮੈਂ ਤੁਹਾਨੂੰ ਦੱਸਦਾ ਵਾਂ।
ਇਸ ਵੇਲੇ ਏਜੰਡਾ ਕੀ ਹੋਣਾ ਚਾਹੀਦਾ ਸੀ? ਜੇ ਇਹ ਵਿਰੋਧੀ ਧਿਰ ਦੇ ਵਿੱਚ ਰੱਖਦਾ ਖੁਦ ਨੂੰ, ਤਾਂ ਇਹਨੂੰ ਇਹ ਸਵਾਲ ਕਰਨਾ ਚਾਹੀਦਾ ਸੀਗਾ ਕਿ 2 ਕਰੋੜ ਨੌਕਰੀਆਂ ਤੁਸੀਂ ਹਰ ਸਾਲ ਪੈਦਾ ਕਰਨ ਦਾ ਦਾਅਵਾ ਕੀਤਾ ਸੀ, 16 ਕਰੋੜ ਨੌਕਰੀਆਂ ਬਣਦੀਆਂ ਵਾ, ਤਾਂ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ? ਬੀਜੇਪੀ ਨੂੰ ਇਹਦਾ ਇਹ ਸਵਾਲ ਬਣਦਾ ਸੀ। ਉਸ ਤੋਂ ਵੀ ਅੱਗੇ ਜਾ ਕੇ ਕਿ ਬੀਜੇਪੀ ਦੇ ਇਸ ਰਾਜ ਦੇ ਵਿੱਚ, ਜਿਹਦੇ ਵਿੱਚ ਹਿੰਦੂਆਂ ਨੂੰ ਬੜਾ ਫੈਸਿਲੀਟੇਟ ਕਰਨ ਦੀਆਂ ਗੱਲਾਂ ਕੀਤੀਆਂ ਨੇ, ਤਾਂ ਇਹਦੇ ਵਿੱਚ ਇਹ ਦੱਸੇ ਅਰਵਿੰਦ ਕੇਜਰੀਵਾਲ ਕਿ ਬੀਜੇਪੀ ਨੇ ਨੌਕਰੀਆਂ ਦੇਣ ਵਾਸਤੇ, ਰੁਜ਼ਗਾਰ ਦੇਣ ਵਾਸਤੇ ਕੀ ਕੀਤਾ, ਤੇ ਜਿਹੜਾ ਦੂਜਾ ਦੇਸ਼ ਦੇ ਵਿੱਚ ਜਿਹੜਾ ਨਿੱਜੀਕਰਨ ਹੋਇਆ ਵਾ ਉਹਨੂੰ ਜਨਤਕ ਅਦਾਰੇ ਸਾਡੇ ਨਿੱਜੀਕਰਨ ਨੂੰ ਦੇ ਦਿੱਤੇ ਗਏ ਆ, ਤੇ ਉਹ ਉਸ ਮਸਲੇ ਤੇ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਬੋਲਦਾ? ਤੀਜੀ ਗੱਲ ਇਹ ਹੈ ਕਿ ਹੁਣ ਨਸ਼ਾ ਜਿਹੜਾ ਵਾ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਆ, ਨਸ਼ਾ ਗੁਜਰਾਤ ਦੇ ਵਿੱਚੋਂ ਖੇਪਾਂ ਆ ਰਹੀਆਂ, ਕਦੇ ਅਰਵਿੰਦ ਕੇਜਰੀਵਾਲ ਬੋਲਿਆ ਵਾ? ਨਹੀਂ ਬੋਲਿਆ ਹੋਣਾ। ਇਹਦੇ ਨਾਲ ਚੌਥੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਅਸਲ ਦੇ ਵਿੱਚ ਜਦੋਂ ਇਹ ਲੋਕ 60-65 ਰੁਪਏ ਡੀਜ਼ਲ ਸੀਗਾ ਹੋ ਗਿਆ, ਉਹ ਤਾਂ ਡੀਜ਼ਲ ਮਹਿੰਗਾ ਲੱਗਦਾ ਸੀ, ਹੁਣ 85-90 ਰੁਪਏ ਆ, 95 ਰੁਪਏ ਆ ਹੋਇਆ ਜਦੋਂ, ਉਦੋਂ ਇਹ ਬੋਲੇ ਨਹੀਂ, ਤਾਂ ਕਿਉਂ ਨਹੀਂ ਬੋਲੇ? ਇਹ ਸਵਾਲ ਤਾਂ ਅਰਵਿੰਦ ਕੇਜਰੀਵਾਲ ਦਾ ਵੀ ਬਣਦਾ ਨਾ ਕਿ ਮੋਦੀ ਸਾਹਿਬ ਨੂੰ ਸਵਾਲ ਕਰੇ। ਚੌਥੀ ਗੱਲ ਇਹ ਹੈ ਕਿ ਜਿਹੜਾ 480 ਦਾ ਸਿਲੰਡਰ ਮਹਿੰਗਾ ਲੱਗਦਾ ਸੀ, ਹੁਣ 1000 ਨੂੰ ਵੀ ਨਹੀਂ ਮਹਿੰਗਾ ਲੱਗਦਾ। ਸਵਾਲ ਤਾਂ ਇਹਦੇ ਤੇ ਹੋਣਾ ਚਾਹੀਦਾ ਸੀ, ਪਰ ਅਰਵਿੰਦ ਕੇਜਰੀਵਾਲ ਕੀ ਲਿਆ ਇਲੈਕਸ਼ਨ ਦੇ ਵਿੱਚ? ਲక్ష్ਮੀ ਜੀ ਤੇ ਗਣੇਸ਼ ਜੀ ਦੀ ਫੋਟੋ, ਜਿਹੜੀ ਕਿ ਬੀਜੇਪੀ ਨੂੰ ਬੜੀ ਸੂਟ ਕਰਦੀ ਹੈ, ਬੀਜੇਪੀ ਦੀ ਪੋਲਿਟਿਕਸ ਨੂੰ। ਹਿਮਾਚਲ 'ਚ ਚੋਣਾਂ ਨੇ, ਹਿਮਾਚਲ 'ਚ ਦੇਵ ਭੂਮੀ ਕਿਹਾ ਜਾਂਦਾ। ਗੁਜਰਾਤ ਦੇ ਵਿੱਚ ਚੋਣਾਂ ਨੇ, ਗੁਜਰਾਤ ਦੇ ਵਿੱਚ ਚੋਣਾਂ ਜਦੋਂ ਹੋ ਰਹੀਆਂ ਨੇ ਜਿਸ ਟਾਈਮ, ਤਾਂ ਉਸ ਟਾਈਮ ਬਿਲਕਿਸ ਬਾਨੋ ਦੇ ਜਿਹੜੇ ਬਲਾਤਕਾਰੀ ਰਿਹਾ ਕਰ ਦਿੱਤੇ ਗਏ ਕਾਨੂੰਨ ਨੂੰ ਉਲੰਘ ਕੇ। ਬਿਲਕਿਸ ਬਾਨੋ ਮਿਨੋਰਟੀਜ਼ ਦੇ ਵਿੱਚ ਆਉਂਦੀ ਆ, ਮੁਸਲਿਮ ਭਾਈਚਾਰੇ 'ਚੋਂ ਆ, ਤੇ ਜਿਹੜੇ ਦੂਜੇ ਬੰਦੇ ਨੇ ਜਿਨ੍ਹਾਂ ਤੇ ਦੋਸ਼ ਲੱਗਦਾ ਉਹ ਹੈ ਬਹੁ ਗਿਣਤੀ ਭਾਈਚਾਰੇ 'ਚੋਂ। ਅਰਵਿੰਦ ਕੇਜਰੀਵਾਲ ਚੁੱਪ ਆ। ਅਰਵਿੰਦ ਕੇਜਰੀਵਾਲ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹ ਬੀਜੇਪੀ RSS ਦੀ ਪੋਲਿਟਿਕਸ ਦਾ ਸਾਹਮਣਾ ਕਰ ਸਕੇ। ਉਹ ਸਿਰਫ ਉਸੇ ਏਜੰਡੇ ਨੂੰ ਟੋ ਕਰ ਰਿਹਾ ਵਾ, ਔਰ ਬੜੀ ਸ਼ਾਤਰ ਦਿਮਾਗ ਦੇ ਨਾਲ, ਬੜੀ ਚਲਾਕੀ ਦੇ ਨਾਲ। ਔਰ ਉਸ ਤੋਂ ਵੀ ਅੱਗੇ ਦੇਸ਼ ਦੇ ਵਿੱਚ ਨਿੱਜੀਕਰਨ ਕਿਸ ਪੱਧਰ ਤੇ ਹੋਇਆ, 에ਅਰਪੋਰਟ ਜਾਂ ਉਸ ਤੋਂ ਲੈ ਕੇ ਰੇਲ ਗੱਡੀ। ਔਰ ਵੱਡੀ ਗੱਲ ਇਹ ਹੈ ਕਿ ਇੱਕ ਪਾਸੇ ਜੀਓ ਨੇ, ਰਿਲਾਇੰਸ ਵਾਲਿਆਂ ਨੇ 5G ਲਿਆਂਦਾ ਵਾ, ਦੂਜੇ ਪਾਸੇ BSNL ਠੱਪ ਰਿਹਾ। ਅਰਵਿੰਦ ਕੇਜਰੀਵਾਲ ਬੋਲਿਆ ਇੱਥੇ? ਨਹੀਂ ਬੋਲਿਆ। ਜਦੋਂ ਦੇਸ਼ ਦੇ ਵਿੱਚ ਦਸੰਬਰ ਦੀ ਗੱਲ ਹੈ ਇਹ 2021 ਦੀ, ਜਦੋਂ ਦੇਸ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਸੀਗੇ ਖੇਤੀ ਕਾਨੂੰਨਾਂ ਨੂੰ ਲੈ ਕੇ, ਅਰਵਿੰਦ ਕੇਜਰੀਵਾਲ ਨੇ ਇੱਕ ਕਾਨੂੰਨ ਨੂੰ ਨੋਟੀਫਾਈ ਕਰਤਾ ਸੀਗਾ। ਇਹ ਫੈਕਟ ਆ, ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ। ਉਸ ਤੋਂ ਵੀ ਬਾਅਦ ਇਹਨੇ 2011 ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਾਲਿਆਂ ਦਾ ਸਹਿਯੋਗ ਮੰਗਿਆ ਸੀ ਕਿ ਬਾਈ ਭ੍ਰਿਸ਼ਟਾਚਾਰ ਦੇ ਵਿੱਚ ਸਾਡਾ ਸਾਥ ਦਿਓ। ਹੁਣ ਅਰਵਿੰਦ ਕੇਜਰੀਵਾਲ ਦੱਸਣ ਕਿ ਇਹਨਾਂ ਨੇ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਕਿੰਨੇ ਕਾਂਗਰਸੀ ਤਾੜੇ ਜਿਨ੍ਹਾਂ ਦੇ ਵਿਰੁੱਧ ABVP ਦਾ ਸਹਿਯੋਗ ਮੰਗਦੇ ਰਹੇ ਆ, ਤੇ ਮੋਦੀ ਸਾਹਿਬ ਵੀ ਦੱਸਣ ਵੀ ਉਹਨਾਂ ਨੇ ਕਿੰਨੇ ਭ੍ਰਿਸ਼ਟਾਚਾਰੀ ਕਾਂਗਰਸੀ ਤਾੜੇ ਆ ਜੇਲ੍ਹਾਂ ਦੇ ਵਿੱਚ। ਔਰ ਦੂਜੀ ਗੱਲ ਇਹ ਹੈ, ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਅਰਵਿੰਦ ਕੇਜਰੀਵਾਲ ਮੋਦੀ ਤੇ ਸ਼ਾਹ ਦੀ ਜੋੜੀ ਦਾ ਹੀ ਸਮਰਥਨ ਕਰ ਰਿਹਾ। 3200 ਕਰੋੜ ਰੁਪਈਆ ਦਿੱਲੀ ਨੇ ਪੰਜਾਬ ਦੇ ਪਾਣੀਆਂ ਦਾ ਦੇਣਾ ਵਾ। ਹੁਣ ਦੇਖੋ ਇਹਦਾ ਦੋਹਰਾ ਮਾਪਦੰਡ ਕਿਵੇਂ ਆ। ਇੱਕ ਪਾਸੇ ਇਹ ਹਿਮਾਚਲ ਪ੍ਰਦੇਸ਼ ਨੂੰ 12 ਕਰੋੜ ਰੁਪਈਆ ਦਿੰਦਾ ਵਾ ਪਾਣੀ ਦਾ, ਤੇ ਪੰਜਾਬ ਦਾ 3200 ਕਰੋੜ ਰੁਪਈਆ ਇਹ ਬੰਦੇ ਨੇ ਨਹੀਂ ਦਿੱਤਾ। ਦੂਜੀ ਗੱਲ ਇਹ, ਕਦੇ ਵੀ ਪੰਜਾਬ ਦੇ ਮਸਲੇ ਦੇ ਵਿੱਚ, ਕਦੇ ਵੀ ਇਹਨੇ ਪੰਜਾਬੀ ਬੋਲਦੇ ਇਲਾਕਿਆਂ ਦੇ ਵਿੱਚ ਕਦੇ ਵੀ ਇਹਨੇ SYL ਦੀ ਪੈਰਵਾਈ ਨਹੀਂ ਕੀਤੀ। ਹੁਣ ਇਹਦਾ ਪੰਜਾਬ ਵਾਲਾ ਜਿਹੜਾ ਏਜੰਡਾ ਵਾ, ਜਿੱਥੇ ਪੰਜਾਬ ਦੀ ਪੋਲਿਟਿਕਸ ਨੂੰ ਰੱਖ ਲੈਂਦੇ ਆਪਾਂ, ਹੁਣ ਇੱਥੇ ਵੀ RSS ਦੀ ਪੱਖ ਕਿਵੇਂ ਪੂਰਦਾ ਵਾ ਸਿੱਧੇ ਤਰੀਕੇ ਨਾਲ, ਉਹ ਇਹ ਹੈ ਕਿ ਕੇਜਰੀਵਾਲ ਨੇ ਕਿਸਾਨੀ ਖੇਤੀ ਕਾਨੂੰਨਾਂ ਦੇ ਦਰਮਿਆਨ ਇੱਕ ਕਾਨੂੰਨ ਨੂੰ ਨੋਟੀਫਾਈ ਕਿਉਂ ਕੀਤਾ, ਇਹਦਾ ਜਵਾਬ ਦੇਵੇ ਉਹ, ਜੇ ਉਹ RSS ਨੂੰ ਨਹੀਂ ਟੋ ਕਰਦਾ, ਉਸ ਦੀ ਆਈਡੀਓਲੋਜੀ ਨੂੰ ਪਰਨਾਇਆ ਹੋ ਨਹੀਂ ਹੈ। ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕੇਜਰੀਵਾਲ ਦਾ ਹੁਣ ਤੱਕ ਦੋਹਰਾ ਸਟੈਂਡ ਕਿਉਂ ਰਿਹਾ ਵਾ? ਕੇਜਰੀਵਾਲ ਹੁਣ ਚਰਚਾ ਛੇੜ ਕੇ ਅਸਲ ਦੇ ਵਿੱਚ RSS ਦਾ ਪੱਖ ਪੂਰ ਰਹੇ ਨੇ, ਕਿਉਂਕਿ RSS ਤੇ ਭਾਜਪਾ ਚਾਹੁੰਦੀਆਂ ਨੇ ਕਿ ਹਿੰਦੂ ਮਸਲਿਆਂ ਤੇ ਹੀ ਕੇਂਦਰਿਤ ਹੋਵੇ, ਰੁਜ਼ਗਾਰ ਦੇ ਮਸਲਿਆਂ ਤੇ ਨਾ ਹੋਵੇ। ਸਮਾਜਿਕ ਸੁਧਾਰ ਤੇ ਪੋਲੀਟੀਕਲ ਸੁਧਾਰਕ ਦਾ ਮਖੌਟਾ ਪਾ ਕੇ ਆਏ ਅਰਵਿੰਦ ਕੇਜਰੀਵਾਲ ਨੇ ਕਿੰਨੇ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ, ਕਿੰਨੇ ਹੀ ਬੰਦੇ ਦੇ ਆਪਦੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਕੇਜਰੀਵਾਲ ਹੁਣ ਦੱਸੇ ਕਿ ਜੇਕਰ ਉਹ ਅਸਲ ਪੋਲੀਟੀਸ਼ੀਅਨ ਹੈ, ਜੇਕਰ ਉਹ ਹਿੰਦੂਤਵ ਦੀ ਰਾਜਨੀਤੀ ਨਹੀਂ ਕਰਦਾ, ਤਾਂ ਉਹ ਸ਼ਹੀਨ ਬਾਗ ਕਿਉਂ ਨਹੀਂ ਗਿਆ? ਕੇਜਰੀਵਾਲ ਧਾਰਾ 370 ਤੇ ਤੋੜਨ ਤੇ ਖੁਸ਼ ਹੁੰਦਾ ਹੈ। ਕੇਜਰੀਵਾਲ ਰਾਜਾਂ ਦੀਆਂ ਸ਼ਕਤੀਆਂ ਨੂੰ ਢਾਹ ਲਾਉਣ ਤੇ ਖੁਸ਼ ਹੁੰਦਾ ਹੈ। ਕੇਜਰੀਵਾਲ ਕਦੇ ਵੀ ਸੰਘੀ ਢਾਂਚੇ ਤੇ ਖੁੱਲ੍ਹ ਕੇ ਨਹੀਂ ਬੋਲਦਾ। ਕੇਜਰੀਵਾਲ RSS ਤੇ ਭਾਜਪਾ ਦਾ ਵਿਰੋਧ ਸਿਰਫ ਦਿਖਾਵੇ ਵਜੋਂ ਕਰਦਾ, ਜਿੱਥੇ ਉਸ ਨੂੰ ਉਹਦਾ ਸਿਆਸੀ ਮਫਾਦ ਹੋਣ। ਕੇਜਰੀਵਾਲ ਧਾਰਾ 370 ਦਾ ਵਿਰੋਧੀ ਹੈ, ਧਾਰਾ 370 ਦਾ ਵਿਰੋਧ ਕਰਨ ਦੀ ਬਜਾਏ ਸਮਰਥਨ ਕਰਦਾ ਹੈ। 2011 ਦੇ ਵਿੱਚ ਅਰਵਿੰਦ ਕੇਜਰੀਵਾਲ ਇੰਡੀਅਨ ਪਾਲਿਸੀ ਫਾਊਂਡੇਸ਼ਨ ਦੇ ਵਿੱਚ ਗਿਆ ਸੀ, ਤੇ ਉੱਥੇ ਉਹਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਸਹਿਯੋਗ ਮੰਗਿਆ ਸੀ। ਇਸ ਤੋਂ ਇਲਾਵਾ RSS ਦੇ ਨਾਲ ਅੰਨਾ ਹਜ਼ਾਰੇ ਨੂੰ ਜਦੋਂ ਜੋੜ ਕੇ ਦੇਖਿਆ ਜਾਂਦਾ,
ਤਾਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜਾ ਅੰਨਾ ਹਜ਼ਾਰੇ ਜਿਹਨੇ ਏਡੀ ਵੱਡੀ ਮੁਹਿੰਮ ਖੜੀ ਕੀਤੀ ਸੀ ਉਹ ਚੁੱਪ ਕੇ ਬੈਠਾ, ਤੇ ਅੱਜ ਉਸ ਕੈਂਪ ਦੇ ਬੰਦੇ ਚਾਹੇ ਕਿਰਨ ਬੇਦੀ, ਚਾਹੇ ਅਨੁਪਮ ਖੇਰ, ਚਾਹੇ ਅਰਵਿੰਦ ਕੇਜਰੀਵਾਲ, ਸਾਰੇ ਹੀ ਪੋਲਿਟਿਕਸ ਦੇ ਵਿੱਚ ਨੇ ਤੇ ਸਾਰੇ ਹੀ ਬੀਜੇਪੀ ਨੂੰ ਫਾਇਦਾ ਦੇ ਰਹੇ ਨੇ ਕਿਤੇ ਨਾ ਕਿਤੇ। ਅਰਵਿੰਦ ਕੇਜਰੀਵਾਲ ਕਈ ਅਜਿਹੇ ਮੌਕਿਆਂ ਤੇ ਚੁੱਪ ਹੋਇਆ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗਿਆ ਕਿ ਇੱਥੇ ਹੁਣ ਬੀਜੇਪੀ ਨੂੰ ਫਾਇਦਾ ਹੋਣਾ ਵਾ। ਕਸ਼ਮੀਰ ਫਾਈਲਸ ਫਿਲਮ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ, ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ 'ਚ ਖੜ੍ਹ ਕੇ ਕਸ਼ਮੀਰ ਫਾਈਲਸ ਫਿਲਮ ਦਾ ਵਿਰੋਧ ਕਰਤਾ। ਉਸ ਫਿਲਮ ਦੀ ਬਹਿਜਾ ਬਹਿਜਾ ਹੋ ਗਈ, ਸਾਰੇ ਦੇਸ਼ 'ਚ ਲੱਗ ਗਈ। ਹੁਣ ਇਹਦਾ ਫਾਇਦਾ ਕਿਹਨੂੰ ਹੋਇਆ? ਕਸ਼ਮੀਰ ਫਾਈਲਸ ਨੂੰ ਹੋਇਆ। ਤੇ ਉਹਦਾ ਫਾਇਦਾ ਕਿਹਨੂੰ ਹੋਇਆ? ਬੀਜੇਪੀ ਦੇ ਹਿੰਦੂਤਵ ਏਜੰਡੇ ਨੂੰ ਹੋਇਆ। ਤਜਿੰਦਰ ਬੱਗੇ ਨੂੰ ਫੜਨੇ ਨੇ ਪੰਜਾਬ ਪੁਲਿਸ ਭੇਜਤੀ, ਉੱਥੇ ਪੰਜਾਬ ਪੁਲਿਸ ਦਾ ਕੀ ਕੰਮ? ਤੇ ਉੱਥੋਂ ਨਮੋਸ਼ੀ ਕਰਾ ਕੇ ਇਹ ਕਹਿੰਦਾ ਅਸੀਂ ਰਾਜਨੀਤੀ ਕਰਨੀ ਹੈ, ਬਦਲਣ ਆਏ ਆ, ਪਰ ਇਹਨੇ ਅਲਕਾ ਲਾਂਬਾ ਤੇ ਕੇਸ ਠੋਕਿਆ, ਕੁਮਾਰ ਵਿਸ਼ਵਾਸ ਤੇ ਕੇਸ ਠੋਕਿਆ। ਉਸ ਤੋਂ ਬਾਅਦ ਪੰਜਾਬ ਦੀ ਇੱਕ ਬਹੁਤ ਵੱਡੀ ਜ਼ੈਡ ਸਿਕਿਉਰਿਟੀ ਲਈ ਫਿਰਦਾ ਵਾ, ਪੰਜਾਬ ਦੇ ਇੱਕ ਲੈਂਡ ਰੋਵਰ ਕਿ ਪਤਾ ਨਹੀਂ ਰੇਂਜ ਰੋਵਰ ਹੈ, ਇੱਕ ਗੱਡੀ ਲਈ ਫਿਰਦਾ ਅਰਵਿੰਦ ਕੇਜਰੀਵਾਲ। ਇਹ ਤਾਂ ਸਿਆਸਤ ਨੂੰ ਬਦਲਣ ਆਇਆ ਸੀ। ਅਰਵਿੰਦ ਕੇਜਰੀਵਾਲ ਦੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਫੌਜਾ ਸਿੰਘ ਸਰਾਰੀ, ਇਹ ਕਹਿੰਦਾ ਭ੍ਰਿਸ਼ਟਾਚਾਰ ਨੂੰ ਅਸੀਂ ਸਹਿਣ ਨਹੀਂ ਕਰਾਂਗੇ। ਉਹਦੀ ਆਡੀਓ ਕਲਿੱਪ ਤੇ ਹੁਣ ਤੱਕ ਕੀਤਾ ਕੁਛ ਨਹੀਂ। ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਹੀ ਬੇਅਦਬੀ, ਬਾਈਬਲ ਕਲਾਂ ਗੋਲੀकांड ਵਾਪਰਿਆ। ਅਰਵਿੰਦ ਕੇਜਰੀਵਾਲ ਸਰਕਾਰ ਦੀ ਜਿਹੜੀ ਸਰਕਾਰ ਹੈ ਉਹਦਾ ਸਪੀਕਰ ਜਾ ਕੇ ਕਹਿੰਦਾ ਕਿ 1.5 ਮਹੀਨਾ ਦੇ ਦਿਓ ਸਾਨੂੰ ਤੇ ਫਿਰ ਅਸੀਂ ਜਿਹੜਾ ਇਹਦਾ ਹੱਲ ਕਰਾਂਗੇ। ਕੀ ਹੱਲ ਕੀਤਾ ਅਰਵਿੰਦ ਕੇਜਰੀਵਾਲ ਦੱਸੇ। ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਤੇ UAPA ਠੋਕਿਆ ਗਿਆ। ਅਰਵਿੰਦ ਕੇਜਰੀਵਾਲ ਕੀ ਬੋਲਿਆ? ਨਹੀਂ ਬੋਲਿਆ। ਜੇ ਅਰਵਿੰਦ ਕੇਜਰੀਵਾਲ ਸ਼ਹੀਨ ਬਾਗ 'ਚ ਜਾਣ ਦਾ ਮਾਦਾ ਨਹੀਂ ਰੱਖਦਾ ਜਾਂ ਮਿਨੋਰਟੀਜ਼ ਦੇ ਇਸ਼ੂ ਚੁੱਕਣ ਦਾ ਮਾਦਾ ਨਹੀਂ ਰੱਖਦਾ, ਜੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚੰਡੀਗੜ੍ਹ ਦੇ ਮਸਲੇ ਤੇ, ਰਾਜਧਾਨੀ ਦੇ ਮਸਲੇ ਤੇ, ਪੰਜਾਬੀ ਬੋਲਦੇ ਇਲਾਕਿਆਂ ਤੇ ਜਾਂ SYL ਤੇ ਸਟੈਂਡ ਹੀ ਨਹੀਂ ਲੈ ਸਕਦਾ, ਜੇ ਅਰਵਿੰਦ ਕੇਜਰੀਵਾਲ ਜੈ ਸ਼੍ਰੀ ਰਾਮ ਦੇ ਬਰਾਬਰ ਹਨੂੰਮਾਨ ਚਾਲਸਾ ਪੜ੍ਹ ਰਿਹਾ, ਜੇ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰੀ ਮੰਤਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ, ਤੇ ਅਰਵਿੰਦ ਕੇਜਰੀਵਾਲ ਤੂੰ ਦੱਸ ਵੀ ਰਾਜਨੀਤੀ ਦੇ ਵਿੱਚ ਬਦਲਣ ਕੀ ਆਇਆ? ਰਾਜਨੀਤੀ ਤੂੰ ਇਹਨਾਂ ਨਾਲ ਅਲੱਗ ਦਰਜੇ ਦੀ ਕਿਵੇਂ ਕਰ ਰਿਹਾ ਵਾ? ਉਹੀ ਰਾਜਨੀਤੀ ਕਰ ਰਿਹਾ। ਔਰ ਆ ਜਿਹੜੀ ਲਕੀਰ ਖਿੱਚੀ ਹੈ ਨਾ ਇਹਨੇ ਫੋਟੋਆਂ ਵਾਲੀ, ਤਸਵੀਰਾਂ ਵਾਲੀ, ਇਹਦਾ ਬਹੁਤ ਵੱਡਾ ਫਾਇਦਾ ਬੀਜੇਪੀ ਨੂੰ ਹੋਣਾ ਵਾ। ਉਹਦਾ ਹਿੰਦੂ ਰਾਸ਼ਟਰ ਦਾ ਇੱਕ ਏਜੰਡਾ ਵਾ ਕਿ ਅਸੀਂ ਇਹਨਾਂ ਨੂੰ ਡਿਬੇਟ ਤੇ ਲੈ ਕੇ ਆਈਏ। ਉਸ ਡਿਬੇਟ ਦੇ ਵਿੱਚ ਕਾਂਗਰਸੀ ਦੇਖੋ ਕਿਵੇਂ ਬਦਨਾਮੀ ਖੱਟ ਰਹੇ ਆ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਹਾਲੇ ਤੱਕ 8 ਸਾਲਾਂ ਦੇ ਵਿੱਚ ਕਾਂਗਰਸੀਆਂ ਨੂੰ ਕਿ ਅਸੀਂ ਉਹਨਾਂ ਦੇ ਖਿਲਾਫ TV ਡਿਬੇਟਸ ਦੇ ਵਿੱਚ ਬੈਠ ਕੇ ਜਿੱਤ ਨਹੀਂ ਸਕਦੇ, ਕਿਉਂਕਿ ਐਂਕਰ ਉਹਨਾਂ ਦੇ ਆ, ਪੈਨਲਿਸਟ ਉਹਨਾਂ ਦੇ ਆ। 5 ਬੰਦਿਆਂ 'ਚ ਇੱਕ ਬੰਦਾ ਕੀ ਕਰੂਗਾ? ਲੋਕਾਂ ਦੀ ਗੱਲ ਕਰਨ ਦੀ ਬਜਾਏ ਨੋਟਬੰਦੀ, GST, ਰਫੇਲ, ਪੈਗਾਸਸ, ਇਹਨਾਂ ਮਸਲਿਆਂ ਤੇ ਗੱਲ ਕਰਨ ਦੀ ਬਜਾਏ ਇਹ ਜਾ ਕੇ 4 ਕਾਂਗਰਸੀ ਜਾਂ 4 ਸਮਾਜਵਾਦੀ, 4 RJD ਵਾਲੇ, 4 ਉਹ ਮਮਤਾ ਬੈਨਰਜੀ, TMC ਵਾਲੇ, ਕੋਈ ਅਕਾਲੀ ਦਲ ਵਾਲਾ ਉੱਥੇ ਬਹਿ ਕੇ ਪੈਨਲ ਦੇ ਵਿੱਚ ਬੇਇੱਜ਼ਤੀ ਕਰਾ ਕੇ ਆ ਜਾਂਦਾ। ਉਹ ਤਾਂ ਚਾਹੁੰਦੇ ਨੇ, ਇਹ ਉਹਨਾਂ ਦਾ ਤਾਂ ਏਜੰਡਾ ਹੈ ਕਿ ਸਾਡੇ ਨਾਲ ਆਓ, TV ਦੇ ਵਿੱਚ ਡਿਬੇਟ ਕਰੋ, ਗੱਲਾਂ 'ਚ ਅਸੀਂ ਤੁਹਾਨੂੰ ਵਾਰੇ ਨਹੀਂ ਆਉਣ ਦੇਣਾ, ਬੇਇੱਜ਼ਤੀ ਕਰਾ ਕੇ ਤੁਰੇ ਫਿਰੋ। ਜਦ ਕਿ ਲੋੜ ਇਸ ਤੋਂ ਬਿਲਕੁਲ ਉਲਟਾ, ਲੋੜ ਆ ਜ਼ਮੀਨ 'ਤੇ ਸੰਘਰਸ਼ ਕਰਨ ਦੀ। ਠੀਕ ਆ, ਤੁਹਾਡੀ ਆਈਡੀਓਲੋਜੀ ਕੀ ਆ, ਤੁਸੀਂ ਕਿਵੇਂ ਹੋ, ਪਰ ਘੱਟੋ ਘੱਟ ਇੱਕ ਜਿਹੜਾ ਸੈਕੂਲਰ ਰਾਜ ਆ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ। ਅਤੇ ਔਰ ਇੱਕ ਬੜਾ ਤੇਜ਼ ਅਤੇ ਬੜਾ ਸ਼ਾਤਰ ਸਿਆਸਤਦਾਨ ਉੱਠ ਕੇ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਰਾਜਨੀਤੀ ਬਦਲਣ ਆਇਆ ਵਾਂ। ਕੀ ਰਾਜਨੀਤੀ ਬਦਲੋਗੇ ਜਦੋਂ ਤੁਸੀਂ ਸੈਕੂਲਰ ਸੰਵਿਧਾਨ ਦੇ ਵਿੱਚ ਹੁੰਦੇ ਹੋਏ ਨਾ ਤੁਸੀਂ ਦਿੱਲੀ ਹਿੰਸਾ 'ਤੇ ਬੋਲਣਾ ਵਾ, ਦਿੱਲੀ ਦੰਗਿਆਂ 'ਤੇ? ਦਿੱਲੀ ਦੰਗੇ ਮੈਂ 84 ਵਾਲੇ ਨਹੀਂ ਕਹਿ ਰਿਹਾ, ਦਿੱਲੀ ਦੰਗੇ ਉਹ ਜਿਹੜੇ ਸ਼ਹੀਨ ਬਾਗ ਤੋਂ ਬਾਅਦ ਆਏ ਹੋਏ ਸੀਗੇ। ਨਾ ਤੁਸੀਂ NRC 'ਤੇ ਬੋਲਣਾ ਵਾ, ਨਾ ਤੁਸੀਂ CAA 'ਤੇ ਬੋਲਣਾ ਵਾ, ਨਾ ਤੁਸੀਂ ਧਾਰਾ 370 'ਤੇ ਬੋਲਣਾ ਵਾ, ਨਾ ਤੁਸੀਂ ਪੰਜਾਬ ਦੇ ਚੰਡੀਗੜ੍ਹ ਦੇ ਮਸਲੇ 'ਤੇ ਬੋਲਣਾ ਵਾ, ਨਾ ਤੁਸੀਂ ਫੌਜਾ ਸਿੰਘ ਸਰਾਰੀ 'ਤੇ ਬੋਲਣਾ ਵਾ। ਤਾਂ ਫਿਰ ਇਹ ਜਿਹੜੀ ਸਿਲੈਕਟਿਵ ਅਪਰੋਚ ਆ, ਤਾਂ ਇਹ ਅਪਰੋਚ ਬਿਲਕੁਲ BJP ਦੇ ਏਜੰਡੇ ਨੂੰ ਟੋ ਕਰਦੀ ਆ, BJP ਦੇ ਏਜੰਡੇ ਦਾ ਫਾਇਦਾ ਕਰਦੀ ਆ। ਕੇਜਰੀਵਾਲ ਨੇ ਵਾਹਿਯਾਤ ਚਰਚਾ ਛੇੜ ਕੇ, ਗੈਰ ਜ਼ਰੂਰੀ ਚਰਚਾ ਛੇੜ ਕੇ, ਔਰ ਕਿਸੇ ਵੀ ਹਿੰਦੂ ਜਥੇਬੰਦੀ ਨੇ ਮੰਗ ਨਹੀਂ ਕੀਤੀ ਇਹ ਕਿ ਲక్ష్ਮੀ ਜੀ ਦੀ ਤੇ ਗਣੇਸ਼ ਜੀ ਦੀਆਂ ਫੋਟੋਆਂ ਲਾਓ। ਇਹ ਮੰਗ ਸਿਰਫ ਕੇਜਰੀਵਾਲ ਤਾਂ ਕਰ ਰਿਹਾ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੇ, ਗੁਜਰਾਤ ਦੇ ਵਿੱਚ ਉਹਨਾਂ ਨੇ ਉੱਥੋਂ ਦੀ ਬਹੁ ਗਿਣਤੀ ਨੂੰ ਖੁਸ਼ ਕੀਤਾ ਜਾਵੇ। ਅਤੇ ਉੱਥੇ ਜਿਹੜੀ ਵੀ ਪਾਰਟੀ ਕਾਂਗਰਸ ਆ ਮੇਨ ਟੱਕਰ ਦੇ ਵਿੱਚ BJP ਦੀ, ਤਾਂ ਉੱਥੇ ਇੱਕ ਦਫਾੜ ਪੈਦਾ ਕਰਕੇ ਜਿਹੜੀ ਆ ਉਹ ਵੋਟ ਬੈਂਕ ਖਿੱਚ ਲਿਆ ਜਾਵੇ ਅਤੇ ਜਿੰਨੀਆਂ ਵਿਰੋਧੀ ਧਿਰਾਂ ਭਾਜਪਾ ਦੇ ਵਿਰੁੱਧ ਹੋਣਗੀਆਂ, ਭਾਜਪਾ ਨੂੰ ਓਨਾ ਹੀ ਫਾਇਦਾ ਹੋਊਗਾ। ਇਹ ਕੇਜਰੀਵਾਲ ਦੀ ਪੋਲਿਟਿਕਸ ਹੈ। ਹੁਣ ਤੁਸੀਂ ਇਹਨੂੰ ਚਾਹੇ ਕਹਿ ਲਓ ਕਿ ਕੇਜਰੀਵਾਲ RSS ਦੇ ਨਾਲ ਰਲਿਆ ਹੋਇਆ, ਚਾਹੇ ਕੇਜਰੀਵਾਲ ਕਹਿ ਲਓ ਕਿ RSS ਦੀ B ਟੀਮ ਹੈ, ਜੋ ਮਰਜ਼ੀ ਕਹਿ ਲਓ, ਪਰ ਕਰ ਉਹੀ ਰਿਹਾ, ਬਿਆਨਬਾਜ਼ੀ, ਕਰਜ਼ੇ ਅਮਲ,
ਬਿਆਨਬਾਜ਼ੀ ਔਰ ਸਿਆਸਤ ਉਹਦੀ ਉਹੀ ਕਰ ਰਿਹਾ ਉਹ ਜਿਹੜੀ ਕਿ ਬੀਜੇਪੀ ਦੇ ਏਜੰਡੇ ਨੂੰ, ਆਰਐਸਐਸ ਦੇ ਏਜੰਡੇ ਨੂੰ ਸੂਟ ਕਰਦੀ ਹੈ। ਸਾਨੂੰ ਉਡੀਕ ਰਹੇਗੀ ਕਿ ਕਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਮਾਈਨੋਰਟੀਜ਼ ਦੇ ਇਸ਼ੂ ਨੂੰ, ਕਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਪੰਥਕ ਮਸਲਿਆਂ ਨੂੰ ਪੰਜਾਬ ਐਂਗਲ ਤੋਂ ਐਡਰੈਸ ਕਰਕੇ ਉਹਨਾਂ ਦਾ ਹੱਲ ਕਰੂਗਾ, ਉਹਨਾਂ ਦੀ ਸਰਕਾਰ ਉਹਨਾਂ ਦਾ ਹੱਲ ਕਰੇਗੀ। ਕਦੋਂ ਬਹਿਬਲ ਕਲਾਂ ਬੇਅਦਬੀ ਦਾ ਇਨਸਾਫ ਮਿਲੇਗਾ, ਕਦੋਂ ਇਹਨਾਂ ਦੇ ਦੋਸ਼ੀ ਸਲਾਖਾਂ ਦੇ ਅੰਦਰ ਹੋਣਗੇ, ਸਾਨੂੰ ਉਸ ਦਿਨ ਦੀ ਉਡੀਕ ਰਹੇਗੀ। ਪਰ ਜੋ ਉਹਦੀਆਂ ਸਟੇਟਮੈਂਟਸ ਨੇ ਉਹ ਬਿਲਕੁਲ ਇਸ ਗੱਲ ਨੂੰ ਬਿਲਕੁਲ ਪੁਖਤਾ ਕਰਦੀਆਂ ਨੇ, ਪ੍ਰਤੱਖ ਕਰਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਜੋ ਕਰਨਾ ਚਾਹੁੰਦਾ ਉਹਦਾ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਫਾਇਦਾ ਭਾਜਪਾ ਨੂੰ ਹੋ ਰਿਹਾ।